ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਆਈਫੋਨ ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 3 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਵਤਾਰ ਸਿੰਘ ਵੰਜਲ ਕਲੋਵਿਸ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਥੋੜ੍ਹੇ ਨੰਬਰ ਦੱਸਦੇ ਜਾਈਏ ਕਰੋਨਾ ਵਾਇਰਸ ਨੂੰ ਲੈ ਕੇ। ਹੁਣ ਤੱਕ USA ਦੇ ਵਿੱਚ ਪੂਰੇ ਵਰਲਡ ਦੇ ਵਿੱਚ 1,67,748 ਕੇਸ ਹੋ ਚੁੱਕੇ ਹੈਗੇ ਆ। 56,752 ਮੌਤਾਂ ਹੋ ਚੁੱਕੀਆਂ। 2,26,039 ਲੋਕ ਜਿਹੜੇ ਆ ਉਹ ਰਿਕਵਰ ਹੋ ਚੁੱਕੇ ਹੈਗੇ ਆ। USA ਜਿਹੜਾ ਆ ਉੱਥੇ ਪੋਜੀਸ਼ਨ ਕਾਫੀ ਬੁਰੀ ਆ। ਪਿਛਲੇ 24 ਘੰਟਿਆਂ 'ਚ ਜਿਹੜੇ ਆ 14,873 ਨਵੇਂ ਕੇਸ USA 'ਚ ਹੋਏ ਆ। ਹੁਣ ਤੱਕ USA 'ਚ 2,59,750 ਕੇਸ ਹੋ ਚੁੱਕੇ ਆ ਤਾਂ 24 ਘੰਟਿਆਂ 'ਚ 533 ਮੌਤਾਂ USA 'ਚ ਹੋਈਆਂ। ਇਟਲੀ 'ਚ 766 ਹੋਈਆਂ, ਸਪੇਨ 'ਚ 587, ਜਰਮਨੀ 'ਚ 101, UK 'ਚ ਵੀ ਬੜੀ ਬੁਰੀ ਪੋਜੀਸ਼ਨ ਆ। ਪਿਛਲੇ 24 ਘੰਟਿਆਂ 'ਚ 684 ਮੌਤਾਂ UK ਦੇ ਵਿੱਚ ਹੋਈਆਂ ਹੈਗੀਆਂ। ਜੀ ਬਿਲਕੁਲ, ਆંકੜੇ ਜਿਹੜੇ ਉਹ ਲਗਾਤਾਰ ਤਾਂ ਨੂੰ ਅਸਮਾਨ ਨੂੰ ਛੂੰਹਦੇ ਜਾ ਰਹੇ ਆ। ਨਿਊਯਾਰਕ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 1 ਲੱਖ ਤੋਂ ਵੱਧ ਆਲਰੇਡੀ ਜਿਹੜੇ ਕੇਸ ਹੋ ਚੁੱਕੇ ਆ। 400 ਹੋਰ ਮੌਤਾਂ ਜਿਹੜੀਆਂ ਹੋ ਚੁੱਕੀਆਂ। 3000 ਤੱਕ ਇਕੱਲੇ ਜਿਹੜੀਆਂ ਮੌਤਾਂ ਆ ਨਿਊਯਾਰਕ ਦੇ ਵਿੱਚ ਹੋ ਚੱਲੀਆਂ, ਜਿਹੜੀਆਂ ਪੂਰੇ ਜਿਹੜੇ ਮੁਲਕ ਚਾਈਨਾ ਦੇ ਵਿੱਚ ਜਿਹੜੀਆਂ ਉਹਨਾਂ ਨੇ ਅਧਿਕਾਰਤ ਆંકੜਾ ਜਿਹੜਾ ਦੱਸਿਆ ਆ ਉਸ ਦੇ ਮੁਤਾਬਕ ਜਿਹੜੀਆਂ ਹੋਈਆਂ ਆ। ਸੋ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਕੱਲ੍ਹ ਡਾਕਟਰ ਫੌਸੀ ਜਿਹੜੇ ਆ ਉਹਨਾਂ ਨੇ ਆਖਿਆ ਸੀਗਾ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਕਿਉਂ ਪੂਰੇ ਮੁਲਕ ਦੇ ਵਿੱਚ ਲੋਕਡਾਊਨ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ, ਪਰ ਕਹਿੰਦੇ ਵੀ ਇਹ ਜ਼ਰੂਰੀ ਜਿਹੜਾ ਉਹ ਜ਼ਰੂਰ ਹੈਗਾ ਆ। ਪਰ ਹੁਣ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਕੀ ਇੱਦਾਂ ਦਾ ਕੋਈ ਆਦੇਸ਼ ਜਿਹੜਾ ਉਹ ਜਾਰੀ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ। ਇੱਕ ਹੈਰਾਨੀ ਕਰਨ ਵਾਲੀ ਗੱਲ ਹੈ ਹਰਜੋਤ ਸਿੰਘ ਜੀ ਵੀ ਰਾਸ਼ਟਰਪਤੀ ਟਰੰਪ ਨੇ ਆਪਣੇ ਜਵਾਈ ਨੂੰ ਵੀ ਕਰੋਨਾ ਵਾਇਰਸ ਦੀ ਟਾਸਕ ਫੋਰਸ ਦੇ ਵਿੱਚ ਪਾਇਆ, ਜਿਸ ਦਾ ਕੋਈ ਲੈਣਾ ਦੇਣਾ ਨਹੀਂ ਆ ਮੈਡੀਕਲ ਫੀਲਡ ਦੇ ਨਾਲ। ਹੁਣ ਇੰਨਾ ਜਿਹੜਾ ਆ ਨੈਪੋਟਿਜ਼ਮ ਪਤਾ ਨਹੀਂ ਕਿਉਂ ਜਿਹੜਾ ਉਹ ਲੈ ਕੇ ਆ ਰਹੇ ਨੇ। ਇੱਕ ਪਾਸੇ ਤਾਂ ਉਹ ਬਾਰ-ਬਾਰ ਜਦੋਂ ਪੋਡੀਅਮ ਦੇ ਉੱਤੇ ਆਉਂਦੇ ਉਹੀ ਕਹਿੰਦੇ ਵੀ ਮੈਂ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਿਹਾ ਆ। ਬਿਲਕੁਲ ਕਰੀ ਚੱਲੋ ਪਰ ਆਪਣੀ ਪਿੱਠ ਆਪ ਜਿਹੜਾ ਥਾਪੜਨ ਦੇ ਵਿੱਚ ਜਿਹੜਾ ਜ਼ੋਰ ਨਾ ਲਾਓ। ਲੋਕੀ ਆਪੇ ਜਿਹੜਾ ਉਹ ਕਹਿਣਗੇ ਜਦੋਂ ਸਾਰਾ ਕੁਛ ਜਿਹੜਾ ਉਹ ਵਧੀਆ ਹੋ ਰਿਹਾ ਹੋਊਗਾ। ਕਈ ਗਵਰਨਰ ਉਹਨਾਂ ਨੇ ਜਿਹੜਾ ਸੋਹਣਾ ਨਾਮ ਵੀ ਜਿਹੜਾ ਇਸ ਦੇ ਵਿੱਚ ਖੱਟਿਆ ਅਤੇ ਕਈਆਂ ਨੇ ਬੜੀ ਥੂ ਵੀ ਜਿਹੜੀ ਉਹ ਕਰਾਈ ਹੈ, ਚਾਹੇ ਉਹ ਜਾਰਜੀਆ ਦੇ ਗਵਰਨਰ ਚਾਹੇ ਉਹ ਫਲੋਰੀਡਾ ਵਾਲੇ ਆ। ਜਾਰਜੀਆ ਦੇ ਗਵਰਨਰ ਤਾਂ ਕੱਲ੍ਹ ਕਹਿੰਦੇ ਮੈਨੂੰ ਤਾਂ 24 ਘੰਟੇ ਪਹਿਲਾਂ ਪਤਾ ਲੱਗਾ। ਉਹ ਭਾਈ ਜਿਹਨੂੰ ਕਹਿੰਦਾ ਵੀ ਮੈਨੂੰ ਤਾਂ ਪਤਾ ਲੱਗਾ ਵੀ 24 ਘੰਟੇ ਪਹਿਲਾਂ ਵੀ ਜਿਹਨੂੰ ਸਿੰਪਟਮ ਨਹੀਂ ਹੈਗੇ ਉਹ ਵੀ ਜਿਹੜਾ ਕਰੋਨਾ ਵਾਇਰਸ ਦਾ ਕੈਰੀਅਰ ਹੋ ਸਕਦਾ। ਉਹ ਹੁਣ ਤਾਂ ਕਹਿੰਦਾ ਮੈਂ ਚਲੋ ਫਿਰ ਕਰਦਾ ਆ ਜਿਹੜਾ ਲੋਕਡਾਊਨ ਜਿਹੜਾ ਉਹ ਕਰਦੇ ਆ। ਸੋ ਆਈ ਥਿੰਕ ਅਜਿਹੇ ਗਵਰਨਰਸ ਦੇ ਜਦੋਂ ਵੋਟ ਪਾਉਣ ਲੱਗਦੇ ਆ ਨਾ ਇੱਦਾਂ ਦੇ ਭਾਈ ਜਿੰਨਾ ਪੋਲੀਟੀਸ਼ੀਅਨਾਂ ਨੂੰ ਤੁਸੀਂ ਚਾਹੇ ਕਿਸੇ ਪਾਰਟੀ ਨੂੰ ਲਾਈਕ ਕਰਦੇ ਨਹੀਂ ਕਰਦੇ ਉਹ ਵੱਖਰੀ ਗੱਲ ਆ, ਪਰ ਉਹ ਪੋਲੀਟੀਸ਼ੀਅਨ ਜਿਹੜਾ ਬੰਦਾ ਆ ਉਸ ਦੀ ਕੈਪੇਬਿਲਿਟੀ ਜਿਹੜੀ ਜ਼ਰੂਰ ਤੁਹਾਨੂੰ ਦੇਖਣੀ ਚਾਹੀਦੀ ਆ ਵੀ ਉਹ ਕਿੱਦਾਂ ਦਾ ਕੰਮ ਜਿਹੜੀ ਕਾਰਜਕਾਰੀ ਕਰ ਰਹੇ ਆ। ਕਈ ਲੋਕਾਂ ਦੀ ਜਾਨ ਜਿਹੜੀ ਇਸ ਦੇ ਕਰਕੇ ਜਿਹੜੀ ਉਹ ਖਤਰੇ ਦੇ ਵਿੱਚ ਪਈ ਹੋਈ ਆ ਵੀ ਉਹਨਾਂ ਨੂੰ ਚਾਹੀਦਾ ਸੀਗਾ ਵੀ ਪਹਿਲਾਂ ਤੇਜ਼ੀ ਦੇ ਨਾਲ ਇਹ ਕੰਮ ਪਹਿਲਾਂ ਕਰ ਦੇਣਾ ਚਾਹੀਦਾ ਸੀ। ਬਿਲਕੁਲ। USA ਦੇ ਵਿੱਚ ਨਿਊਯਾਰਕ ਸਭ ਤੋਂ ਵੱਧ ਕੇਸ ਹੋਏ ਆ 1,02,863 ਅਤੇ 2,935 ਮੌਤਾਂ ਹੋਈਆਂ। ਨਿਊ ਜਰਸੀ 'ਚ 25,590 ਅਤੇ 537 ਮੌਤਾਂ ਹੋ ਚੁੱਕੀਆਂ। ਕੈਲੀਫੋਰਨੀਆ ਤੀਜੇ ਨੰਬਰ 'ਤੇ ਆ 11,207 ਕੇਸਿਸ ਨਾਲ ਅਤੇ 246 ਮੌਤਾਂ ਹੋ ਚੁੱਕੀਆਂ। ਮਿਸ਼ੀਗਨ 'ਚ ਈਵਨ ਦੋ ਘੱਟ ਕੇਸ ਹੋਏ ਆ 10,791 ਪਰ ਉੱਥੇ ਮੌਤਾਂ ਜ਼ਿਆਦਾ 417 ਹੋ ਚੁੱਕੀਆਂ ਹੈਗੀਆਂ ਆ। ਜੀ ਬਿਲਕੁਲ। ਸੋ ਰਿਕਵਰੀ ਰੇਟ ਵੀ ਹੌਲੀ ਹੌਲੀ ਗਾਹ ਨੂੰ ਜਿਹੜਾ ਵੱਧ ਰਿਹਾ। ਤਕਰੀਬਨ 12,000 ਲੋਕ ਅਮਰੀਕਾ ਦੇ ਵਿੱਚ ਹੁਣ ਤੱਕ ਜਿਹੜੇ ਕਲੋਜ਼ਡ ਕੇਸ ਹੈਗੇ ਨੇ। 18-19,000 ਦੇ ਵਿੱਚੋਂ 12,000 ਲੋਕ ਜਿਹੜੇ ਆ ਉਹ ਰਿਕਵਰ ਵੀ ਜਿਹੜੇ ਉਹ ਹੋਏ ਨੇ, ਜਿਹੜੀ ਕਿ ਇੱਕ ਚੰਗੀ ਚੀਜ਼ ਹੈਗੀ ਆ। ਸੋ ਆਪਾਂ ਕੱਲ੍ਹ ਵੀ ਖਬਰ ਦੱਸੀ ਸੀ ਵੀ ਕਿੱਦਾਂ 104 ਸਾਲ ਦਾ ਇੱਕ ਵੈਟਰਨ ਜਿਹੜਾ ਸੀਗਾ ਉਹ ਵੀ ਜਿਹੜਾ ਉਹ ਰਿਕਵਰ ਕਰ ਗਿਆ ਸੀ ਅਤੇ ਉਹਦੇ ਜਿਹੜਾ ਸਨ ਇਨ ਲਾ ਆ ਉਹਦੇ ਜਵਾਈ ਨੇ ਆਖਿਆ ਵੀ ਜੇ 104 ਸਾਲ ਵਾਲਾ ਰਿਕਵਰ ਕਰ ਸਕਦਾ ਤਾਂ ਤੁਸੀਂ ਵੀ ਰਿਕਵਰ ਕਰ ਸਕਦੇ ਹੋ। ਲੋਕਾਂ ਦੇ ਵਿੱਚ ਉਤਸ਼ਾਹ ਹੌਸਲਾ ਜਿਹੜਾ ਉਸਨੇ ਭਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ ਅਤੇ ਉਹ ਆਈ ਥਿੰਕ ਬਹੁਤ ਜ਼ਰੂਰੀ ਵੀ ਇਸ ਟਾਈਮ ਜਿਹੜੀ ਉਹ ਚੀਜ਼ ਹੈਗੀ ਆ। ਆਪਾਂ ਜਿਹੜਾ ਉਹ ਹੌਸਲਾ ਨਹੀਂ ਹਾਰਨਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ। ਪੋਜ਼ੀਟਿਵ ਜਿਹੜੀ ਆਪਾਂ ਜਿਹੜੀ ਉਹ ਸੋਚ ਰੱਖਣੀ ਆ। ਜਿੰਨੀ ਕਿਸੇ ਦੀ ਆਪਾਂ ਮਦਦ ਕਰ ਸਕਦੇ ਉਹ ਵੀ ਜਿਹੜੀ ਨਾਲ ਦੇ ਨਾਲ ਕਰੀ ਜਾਣੀ ਆ। ਜਿੰਨੀ ਆਪ ਜਿਹੜੀ ਸਾਰੀਆਂ ਚੀਜ਼ਾਂ ਤੋਂ ਜਿਹੜੀ ਉਹ ਦੂਰੀ ਬਣਾਉਣ ਵਾਲੀਆਂ ਗੱਲਾਂ ਨੇ ਅਤੇ ਉਹ ਸਾਰਾ ਕੁਛ ਜਿਹੜਾ ਉਹ ਕਰਨਾ ਆ
ਉਹ ਨਾਲ ਦੇ ਨਾਲ ਜਿਹੜਾ ਉਹ ਵੀ ਚੀਜ਼ਾਂ ਆਪਾਂ ਕਰੀ ਜਾਣੀਆਂ ਹੈ, ਆਪਣੇ ਆਪ ਨੂੰ ਵੀ ਬਚਾਉਣਾ ਆ ਅਤੇ ਜਿੰਨੀ ਹੋਰ ਕਿਸੇ ਵੀ ਹਿਸਾਬ ਦੇ ਨਾਲ ਮਦਦ ਕਰ ਸਕਦੇ ਹਾਂ ਉਹ ਆਪਾਂ ਕਰੀ ਚੱਲੀਏ। ਅਤੇ ਜਿਹੜੀਆਂ ਅਹਿਮ ਸਰਗਰਮੀਆਂ ਜਿਹੜੀਆਂ ਹਰਜੋਤ ਸਿੰਘ ਜੀ ਰਹੀਆਂ ਨੇ ਉਸ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ। ਹਾਊਸ ਦੀ ਸਪੀਕਰ ਜਿਹੜੀ ਨੈਂਸੀ ਪਲੋਸੀ ਆ ਉਸਨੇ ਅੱਜ ਇੱਕ ਵਾਰੀ ਫੇਰ ਇਸ ਚੀਜ਼ ਦੀ ਜਿਹੜੀ ਪ੍ਰੋੜਤਾ ਕੀਤੀ ਆ ਵੀ ਆਪਾਂ ਨੂੰ ਇੱਕ ਹੋਰ ਫੈਡਰਲ ਸਟਿਮੂਲਸ ਬਿੱਲ ਜਿਹੜਾ ਉਹ ਲਿਆਉਣਾ ਚਾਹੀਦਾ ਆ, ਜਿਸ ਦੇ ਵਿੱਚ ਲੋਕਾਂ ਨੂੰ ਡਾਇਰੈਕਟ ਪੇਮੈਂਟ ਅਤੇ ਸਮਾਲ ਬਿਜ਼ਨਸ ਨੂੰ ਹੋਰ ਐਡੀਸ਼ਨਲ ਜਿਹੜੇ ਲੋਨਸ ਆ ਫੰਡਿੰਗ ਆ ਉਹ ਉਹਨਾਂ ਨੂੰ ਮਿਲੇ, ਤਾਂ ਜੋ ਆਪਣਾ ਜਿਹੜੀ ਕੰਮਕਾਜ ਆ ਉਹਨਾਂ ਨੂੰ ਉਹ ਚੱਲਦਾ ਰੱਖਣ ਅਤੇ ਅਨਇੰਪਲੋਇਮੈਂਟ ਬੈਨੀਫਿਟਸ ਆ ਉਸ ਦੇ ਵਿੱਚ ਵੀ ਵਾਧਾ ਕਰਨ ਦੀ ਉਹਨਾਂ ਨੇ ਇਸ ਬਿੱਲ ਦੇ ਜ਼ਰੀਏ ਮੰਗ ਕੀਤੀ ਆ। ਅਤੇ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਨੇ ਉਹਨਾਂ ਨੇ ਆਖਿਆ ਵੀ ਕਹਿੰਦੇ ਵੀ ਅਜੇ ਹਾਲ ਦੀ ਘੜੀ ਬਹੁਤ ਜਲਦਬਾਜ਼ੀ ਹੋਊਗੀ ਵੀ ਆਪਾਂ ਇਸ ਸਟਿਮੂਲਸ ਪੈਕੇਜ ਦੇ ਉੱਤੇ ਜਿਹੜਾ ਕੰਮ ਕਰਨਾ ਸ਼ੁਰੂ ਕਰੀਏ, ਜਦ ਕਿ ਅਜੇ ਆਪਾਂ ਪਹਿਲੇ ਸਟਿਮੂਲਸ ਪੈਕੇਜ ਦਾ ਨਤੀਜਾ ਆ ਉਹ ਦੇਖ ਲਈਏ। ਉਸ ਦੇ ਦੇਖਣ ਤੋਂ ਬਾਅਦ ਦੇ ਵਿੱਚ ਹੀ ਆਪਾਂ ਨੂੰ ਇਸ ਦੇ ਬਾਰੇ ਉਹ ਕਰਨਾ ਚਾਹੀਦਾ ਆ, ਉਹ ਸੋਚ ਰੱਖਣੀ ਚਾਹੀਦੀ ਹੈਗੀ ਆ ਜੀ। ਅਗਲੀ ਖਬਰ ਜਿਹੜੀ ਹੈ ਇੱਕ 3M ਕੰਪਨੀ ਨੂੰ ਲੈ ਕੇ ਹੈਗੀ ਆ। ਜਿਹੜੀ 3M ਕੰਪਨੀ ਹੈ USA 'ਚ ਕਾਫੀ ਵੱਡੀ ਕੰਪਨੀ ਆ, ਇਹ ਮਾਸਕ ਐਕਸਪੋਰਟ ਕਰਦੀ ਹੈਗੀ ਆ ਅਤੇ ਕੱਲ੍ਹ ਪਤਾ ਲੱਗਾ ਵੀ ਇਹ ਜਾਣ ਬੁੱਝ ਕੇ ਜਿਹੜਾ ਆ USA ਦੇ ਵਿੱਚ ਸਪਲਾਈ ਕਰਨ ਨੂੰ ਦੂਜੇ ਨੰਬਰ 'ਤੇ ਰੱਖ ਰਹੀ ਸੀ ਅਤੇ ਚਾਈਨਾ ਵਾਲਿਆਂ ਨੂੰ ਪਹਿਲੇ ਨੰਬਰ 'ਤੇ ਸੈਂਡ ਕਰ ਰਹੀ ਸੀ, ਕਿਉਂਕਿ ਉਹ ਇਹਨਾਂ ਨੂੰ ਕੈਸ਼ ਦੇ ਵਿੱਚ ਮਨੀ ਪ੍ਰੋਵਾਈਡ ਕਰਦੇ ਸੀ। ਉਹ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਕਾਫੀ ਗੁੱਸੇ ਵਿੱਚ ਆਏ ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਨਵਾਂ ਇਹ ਡਿਫੈਂਸ ਵਾਲਾ ਜਿਹੜਾ ਇਹਨੂੰ ਇਨਵੋਕ ਕੀਤਾ ਸੀ ਵੀ ਇਹ ਕੰਪਨੀ ਦੇ ਦੁਆਲੇ ਇਹਨੂੰ ਸ਼ਟ ਡਾਊਨ ਕਰਨਾ ਚਾਹੀਦਾ, ਨਹੀਂ ਤਾਂ ਅਤੇ ਹੁਣ ਉਹ ਕਹਿੰਦੇ ਆ ਵੀ 3M ਵਾਲੇ ਅਸੀਂ ਜਿਹੜਾ USA ਦੇ ਵਿੱਚ ਸਭ ਤੋਂ ਵੱਧ ਜਿਹੜੇ ਪਹਿਲਾਂ ਜਿਹੜੇ ਆ N95 ਦੇ ਮਾਸਕ ਆ ਉਹ ਸਪਲਾਈ ਕਰਾਂਗੇ। ਉੱਦਾਂ ਵੈਸੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਅਮਰੀਕਾ ਕੈਪੀਟਲਿਸਟ ਮੁਲਕ ਆ, ਜੇ ਅਗਲਿਆਂ ਨੂੰ ਕੈਸ਼ ਮਿਲਦਾ ਸੀਗਾ, ਜ਼ਿਆਦਾ ਪੈਸੇ ਮਿਲਦੇ ਸੀ, ਉਹਨਾਂ ਨੇ ਤਾਂ ਉੱਧਰਲੇ ਪਾਸੇ ਨੂੰ ਕਰਨਾ ਸੀਗਾ। ਸੋ ਜਦੋਂ ਵਿਪਤਾ ਆਪਣੇ 'ਤੇ ਪੈਂਦੀ ਆ ਨਾ ਉਦੋਂ ਪਤਾ ਲੱਗਦਾ ਆ। ਉਦੋਂ ਕੈਪੀਟਲਿਸਟ ਮੁਲਕ ਵੀ ਕਹਿੰਦੇ ਆ ਵੀ ਨਹੀਂ ਭਾਈ ਸੋਸ਼ਲਿਜ਼ਮ ਜਿਹੜਾ ਆ ਉਹ ਆਪਾਂ ਨੂੰ ਪਹਿਲੋਂ ਜਿਹੜਾ ਉਹ ਕਰਨਾ ਚਾਹੀਦਾ ਆ। ਅਤੇ ਇਹ ਤਾਂ ਆਪਾਂ ਅਕਸਰ ਦੇਖਿਆ ਆ ਕੈਪੀਟਲਿਸਟ ਮੁਲਕਾਂ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਟੈਕਸ ਬ੍ਰੇਕਾਂ 'ਤੇ ਸਭ ਤੋਂ ਜ਼ਿਆਦਾ ਰਾਹਤ ਦੇਣ ਦੀ ਗੱਲ ਆਉਂਦੀ ਤਾਂ ਉਹਨਾਂ ਕਾਰਪੋਰੇਸ਼ਨਾਂ ਨੂੰ ਜਿਹੜਾ ਸੋਹਣਾ ਸੋਸ਼ਲਿਜ਼ਮ ਜਿਹੜਾ ਉਹ ਮਿਲ ਜਾਂਦਾ ਆ। ਉੱਧਰ ਜਿਹੜੀ ਇਸ ਦੇ ਉੱਤੇ ਗੱਲਬਾਤ ਕਰਦੇ ਜਾਈਏ ਤਾਂ ਨਿਊਯਾਰਕ ਦੇ ਜਿਹੜੇ ਮੇਅਰ ਨੇ ਬਿਲ ਡੇ ਬਲਾਸੀਓ ਉਹਨਾਂ ਨੇ ਕਿਹਾ ਵੀ ਨੈਸ਼ਨਲ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੀ ਐਨਲਿਸਟਮੈਂਟ ਜਿਹੜੀ ਉਹ ਕਰਨੀ ਆਪਾਂ ਨੂੰ ਚਾਹੀਦੀ ਆ, ਵੀ ਔਰਗਨਾਈਜ਼ ਜਿਹੜੀ ਕਰਨੀ ਚਾਹੀਦੀ US ਮਿਲਟਰੀ ਦੇ ਦੁਆਰਾ। ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਡੀ-ਡੇ ਆ ਉਹ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਉਹਨਾਂ ਦੇ ਲਈ ਉਹ ਸੰਡੇ ਨੂੰ ਜਿਹੜਾ ਉਹ ਰੱਖਿਆ ਜਾਵੇ, ਤਾਂ ਜੋ ਵੱਧ ਤੋਂ ਵੱਧ ਜਿਹੜੇ ਲੋਕ ਆ ਵੱਧ ਤੋਂ ਵੱਧ ਜਿਹੜੇ ਇਸ ਮੈਡੀਕਲ ਪੱਧਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਜਿਹੜਾ ਉਹ ਇਸ ਦੇ ਜ਼ਰੀਏ ਜੋੜਿਆ ਜਾਵੇ, ਤਾਂ ਜਿਹੜੀਆਂ ਅਨਵਾਂਟਿਡ ਅਨਨੈਸੈਸਰੀ ਡੈਥਸ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕਿਆ ਜਾ ਸਕੇ। ਸੋ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਉੱਧਰ ਆਖੀਆਂ ਹੈਗੀਆਂ ਆ। ਇੱਧਰ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਾਂ 3M ਦੀ ਜਿਹੜੀ ਗੱਲ ਕਰ ਰਹੇ ਸੀਗੇ, ਰਾਸ਼ਟਰਪਤੀ ਟਰੰਪ ਨੇ ਕਾਫੀ ਜਿਹੜਾ ਉਸ ਦੇ ਉੱਤੇ ਉਹਨਾਂ ਨੂੰ ਤਾੜਨਾ ਲਾਈ ਆ। ਉੱਧਰ ਜਰਮਨੀ ਵਾਲਿਆਂ ਨੇ ਗੁੱਸਾ ਇਸ ਚੀਜ਼ ਦਾ ਮਨਾਇਆ ਵੀ ਕਹਿੰਦੇ ਵੀ ਅਮਰੀਕਾ ਨੇ ਇੱਕ ਜਹਾਜ਼ ਨੂੰ ਡਾਇਵਰਟ ਹੀ ਜਿਹੜਾ ਉਹ ਕਰਤਾ, ਜਿਹੜਾ 2 ਲੱਖ ਮਾਸਕ ਲਈ ਜਾਂਦਾ ਸੀਗਾ ਉਹਨਾਂ ਨੇ ਜਾਣਾ ਕਿਸੇ ਹੋਰ ਪਾਸੇ ਸੀਗਾ ਅਤੇ ਉਹਨਾਂ ਨੇ ਅਮਰੀਕਾ ਵੱਲ ਨੂੰ ਜਿਹੜਾ ਉਹ ਮੋੜ ਲਿਆ। ਸੋ ਕਹਿੰਦੇ ਵੀ ਵਾਈਲਡ ਵੈਸਟ ਟੈਕਟਿਕਸ ਜਿਹੜੀਆਂ ਆ ਇਹ ਅਮਰੀਕਾ ਜਿਹੜਾ ਉਹ ਕਰ ਰਿਹਾ, ਉਸ ਦੇ ਉੱਤੇ ਇਹਨਾਂ ਨੇ ਕਾਫੀ ਦੋਸ਼ ਅਮਰੀਕਾ ਦੇ ਉੱਤੇ ਇਸ ਤਰੀਕੇ ਦੇ ਲਾਏ ਆ। ਸੋ ਦੇਖੋ ਵੀ ਮਾਰੋ ਮਾਰੀ ਕਿੰਨੀ ਪਈ ਆ ਵੀ ਇਹ ਗੱਲ ਆ ਨਾ ਇੱਕੋ ਟਾਈਮ ਦੇ ਉੱਤੇ ਪੂਰੇ ਵਿਸ਼ਵ ਦੇ ਵਿੱਚ ਆਲਮੀ ਪੱਧਰ ਦੇ ਉੱਤੇ ਜਿਹੜੀ ਸਮੱਸਿਆ ਆਣ ਪਈ ਆ, ਜਿਸ ਦੇ ਲਈ ਕਿਸੇ ਦੇ ਹਿਸਾਬ ਦੇ ਨਾਲ ਕੋਈ ਵੀ ਮੁਲਕ ਜਿਹੜਾ ਉਹ ਤਿਆਰ ਹੀ ਪੂਰੀ ਤਰ੍ਹਾਂ ਜਿਹੜਾ ਨਹੀਂ ਸੀ। ਕੁਝ ਕੁ ਮੁਲਕਾਂ ਨੂੰ ਜੇ ਆਪਾਂ ਉਹ ਛੱਡ ਦਈਏ ਤਾਂ ਜੀ। ਇਸੇ ਤਰ੍ਹਾਂ ਨਿਊਯਾਰਕ ਤੋਂ ਖਬਰ ਆ ਰਹੀ, ਨਿਊਯਾਰਕ ਦੇ ਗਵਰਨਰ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ, ਜਿਹਦੇ ਨਾਲ ਉਹਨਾਂ ਨੇ ਕਿਹਾ ਵੀ ਰੀਡਿਸਟਰੀਬਿਊਸ਼ਨ ਆਫ ਮੈਡੀਕਲ ਸਪਲਾਈ ਟੂ ਦਾ ਹੌਸਪੀਟਲਸ ਵੇਅਰ ਦੇ ਨੀਡ ਇਟ, ਵੀ ਜਿੱਥੇ ਵੀ ਕਹਿੰਦੇ ਵੀ ਨਿਊਯਾਰਕ ਸਟੇਟ 'ਚ ਬਹੁਤ ਇੱਦਾਂ ਦੇ ਯੂਨੀਵਰਸਿਟੀ ਜਾਂ ਕੋਈ ਹੋਰ ਹੌਸਪੀਟਲ ਜਾਂ ਸੀਨੀਅਰ ਸੈਂਟਰ ਹੈਗੇ ਜਿੱਥੇ ਵੈਂਟੀਲੇਟਰ ਪਏ ਆ ਜਿਹੜੇ ਵਰਤੋਂ ਵਿੱਚ ਹੈ ਨਹੀਂ। ਕਹਿੰਦੇ ਵੀ ਉਹਨਾਂ ਨੂੰ ਇਮੀਡੀਏਟਲੀ ਜਿਹੜੇ ਹੌਸਪੀਟਲਾਂ ਨੂੰ ਚਾਹੀਦੇ ਆ ਉੱਥੇ ਭੇਜੇ ਜਾਣ। ਨਿਊਯਾਰਕ ਸਭ ਤੋਂ ਵੱਧ ਜਿਹੜਾ ਹੈ ਇਹਦੇ ਨਾਲ ਪ੍ਰਭਾਵਿਤ ਹੋਇਆ ਆ, 1,02,000 ਕੇਸਿਸ ਦੇ ਨਾਲ ਅਤੇ 2935 ਤੋਂ ਵੱਧ ਮੌਤਾਂ ਜਿਹੜੀਆਂ ਨਿਊਯਾਰਕ 'ਚ ਹੋ ਚੁੱਕੀਆਂ ਜੀ। ਉੱਧਰ ਫੋਰਡ ਕੰਪਨੀ ਨੇ ਯੂਰਪ ਦੇ ਵਿੱਚ ਆਪਣੀ ਸਾਰੀ ਪ੍ਰੋਡਕਸ਼ਨ ਆ ਮਈ ਦੇ ਜਿਹੜੇ ਸ਼ੁਰੂਆਤੀ ਦੌਰ ਤੱਕ ਜਿਹੜੀ ਉਹ ਬੰਦ ਕਰਨ ਦੇ ਲਈ ਠੱਪ ਜਿਹੜੀ ਉਹ ਕਰ ਦਿੱਤੀ ਹੈਗੀ ਹੈ ਕਰੋਨਾ ਵਾਇਰਸ ਦੇ ਚੱਲਦਿਆਂ ਹੀ, ਕਿਉਂਕਿ ਯੂਰਪ ਦੇ ਵਿੱਚ ਵੀ ਇਸ ਦੀ ਮਹਾਮਾਰੀ ਦੀ ਮਾਰ ਬਹੁਤ ਜ਼ਿਆਦਾ ਭੈੜੀ ਹੈਗੀ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਜੇ ਕਿਸੇ ਮਹਾਦੀਪ ਦੇ ਵਿੱਚ ਹੋਈਆਂ ਅਤੇ ਉਹ ਜਿਹੜਾ ਇਸ ਟਾਈਮ ਯੂਰਪ ਸਾਹਮਣੇ ਹੈਗਾ। 10-10 ਹਜ਼ਾਰ ਤੋਂ ਵੱਧ ਮੌਤਾਂ ਤਾਂ 2 ਮੁਲਕਾਂ ਦੇ ਵਿੱਚ, ਇੱਕ ਜਿਹੜੀ ਸਪੇਨ ਅਤੇ ਇਟਲੀ ਦੇ ਵਿੱਚ ਜਿਹੜੀਆਂ ਆਲਰੇਡੀ ਹੋ ਚੁੱਕੀਆਂ ਹੋਈਆਂ ਨੇ। ਸੋ ਕਹਿੰਦੇ ਵੀ ਰੀਸਟਾਰਟ ਕਰਨ ਦੇ ਜਿਹੜੇ ਪਲਾਨ ਆ ਉਹ ਯੂਰਪ ਦੀਆਂ ਕਰੋਨਾ ਵਾਇਰਸ ਦੀਆਂ ਕੰਡੀਸ਼ਨਸ ਤੋਂ ਬਾਅਦ ਦੇ ਵਿੱਚ ਲਏ ਜਾਣਗੇ, ਪਰ ਹਾਲ ਦੀ ਘੜੀ
ਜਿਹੜਾ ਮਈ ਦੇ ਸ਼ੁਰੂਆਤੀ ਹਫ਼ਤਿਆਂ ਤੱਕ ਜਿਹੜੀ ਇੱਥੇ ਦੀ ਪ੍ਰੋਡਕਸ਼ਨ ਆ ਉਸ ਨੂੰ ਰੋਕਿਆ ਜਾ ਰਿਹਾ ਹੈਗਾ ਜੀ। ਇਸੇ ਤਰ੍ਹਾਂ ਫਲੋਰੀਡਾ ਤੋਂ ਖਬਰ ਆ ਰਹੀ, ਫਲੋਰੀਡਾ ਦੇ ਵਿੱਚ ਇੱਕ 68 ਸਾਲਾਂ ਦਾ ਟੌਮ ਸ਼ੀਹਾਨ ਨਾਮ ਦਾ ਬੰਦਾ ਕਹਿੰਦੇ ਵੀ ਫਲੋਰੀਡਾ ਏਅਰਪੋਰਟ 'ਤੇ ਗਿਆ ਸੀ ਅਤੇ ਉਹਦੀ ਜਿਹੜੀ ਹੁਣ 21 ਮਾਰਚ ਨੂੰ ਹੌਸਪੀਟਲਾਈਜ਼ ਹੋਇਆ ਸੀ ਅਤੇ ਹੁਣ ਉਹਦੀ ਜਿਹੜੀ ਡੈਥ ਹੋ ਗਈ ਆ। ਕਹਿੰਦੇ ਵੀ ਫਲੋਰੀਡਾ ਏਅਰਪੋਰਟ ਸ਼ਟ ਡਾਊਨ ਨਹੀਂ ਕੀਤਾ ਸੀ, ਨਾ ਹੀ ਸਟੇਟ ਕੀਤੀ ਸੀ, ਅਤੇ ਉਸ ਏਅਰਪੋਰਟ 'ਤੇ ਕਾਫੀ ਲੋਕ ਜਿਹੜੇ ਕਰੋਨਾ ਵਾਇਰਸ ਨਾਲ ਇਨਫੈਕਟਡ ਸੀਗੇ ਉਹ ਘੁੰਮ ਰਹੇ ਸੀ। ਸੋ ਇੰਨੀ ਜ਼ਿਆਦਾ ਇਹ ਖਤਰਨਾਕ ਆ। ਸੋ ਇਸੇ ਤਰ੍ਹਾਂ ਡੈਟਰੋਇਟ ਤੋਂ ਵੀ ਖਬਰ ਆ ਰਹੀ ਹੈ। ਡੈਟਰੋਇਟ ਦੇ ਵਿੱਚ ਇੱਕ ਬੱਸ ਡਰਾਈਵਰ ਨੇ ਕੁਛ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਦੋਂ ਉਹ ਜਿਹੜੀ ਬੱਸ ਦੇ ਵਿੱਚ ਇੱਕ ਸਵਾਰੀ ਜਿਹੜੀ ਸੀ ਉਹ ਖੰਘਦੀ ਸੀਗੀ ਵੀ ਦੇਖੋ ਇਹ ਖੰਘ ਰਿਹਾ, ਅਤੇ ਉਹ ਕਹਿੰਦੇ ਵੀ ਅੱਜ ਉਸ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ ਆ। ਸੋ ਇਹਦਾ ਮਤਲਬ ਵੀ ਬਹੁਤ ਖਤਰਨਾਕ ਵਾਇਰਸ ਆ ਜਿਹੜੀ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਜਾਂਦੀ ਆ ਜੇ ਡਿਸਟੈਂਸ ਲਾਗੇ ਹੈਗਾ। ਜੀ ਬਿਲਕੁਲ, ਜੇ ਸੋਸ਼ਲ ਡਿਸਟੈਂਸਿੰਗ ਨਾ ਜਿਹੜੀ ਆ ਉਹ ਰੱਖੀ ਜਾਵੇ, ਸੋ ਇਸ ਲਈ ਜਿਹੜਾ ਉਹ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈਗੀ ਆ। ਨਿਊਯਾਰਕ ਤੋਂ ਜਿਹੜੀ ਹਰਜੋਤ ਸਿੰਘ ਜੀ ਇੱਕ ਦਿਲ ਦਹਿਲਾਉਣ ਵਾਲੀ ਖਬਰ ਆ, ਇੱਕ ਨਰਸ ਕਹਿੰਦੀ ਆ ਉਹ 2 ਹਸਪਤਾਲਾਂ ਦੇ ਵਿੱਚ ਕੰਮ ਕਰਦੀ ਰਹੀ ਅਤੇ ਕਹਿੰਦੇ ਵੀ ਉਹ ਬਾਅਦ ਦੇ ਵਿੱਚ ਹੁਣੇ ਪਤਾ ਲੱਗ ਰਿਹਾ ਵੀ ਕਹਿੰਦੇ ਤਕਰੀਬਨ 7 ਦਿਨ ਤੱਕ ਉਹ ਕਰੋਨਾ ਵਾਇਰਸ ਦੀ ਪੀੜਤ ਸੀਗੀ ਅਤੇ 2 ਵੱਖ-ਵੱਖ ਨਿਊਯਾਰਕ ਦੇ ਹਸਪਤਾਲਾਂ ਦੇ ਵਿੱਚ ਇਹ ਪੀੜਤ ਹੋਣ ਦੇ ਬਾਵਜੂਦ ਉਹ ਕੰਮ ਕਰਦੀ ਰਹੀ ਕਿਉਂਕਿ ਉਸ ਦਾ ਟੈਸਟ ਹੋਣ ਨੂੰ ਹੀ ਜਿਹੜਾ ਕਾਫੀ ਸਮਾਂ ਲੱਗ ਗਿਆ ਸੀਗਾ। ਨਰਸ ਨੇ ਜਿਹੜੀ ਕਹਿੰਦੇ CNN ਦੇ ਨਾਲ ਜਿਹੜੀ ਗੱਲ ਕੀਤੀ, ਆਪਣਾ ਨਾਮ ਤਾਂ ਨਹੀਂ ਜਿਹੜਾ ਉਸਨੇ ਜਿਹੜਾ ਉਹ ਦੱਸਿਆ, ਅਤੇ ਕਹਿੰਦੀ ਵੀ ਜੇ ਮੈਂ ਨਾਂ ਦੱਸੂਗੀ ਤਾਂ ਸ਼ਾਇਦ ਮੈਨੂੰ ਜਿਹੜਾ ਉੱਥੋਂ ਉਹ ਫਾਇਰ ਕਰ ਦੇਣਗੇ। 2 ਹਫ਼ਤੇ ਪਹਿਲਾਂ ਕਹਿੰਦੀ ਵੀ ਮੈਨੂੰ ਬੈਕ ਪੇਨ ਹੋਣੀ ਸ਼ੁਰੂ ਹੋਈ, ਫਿਰ ਇੱਕ ਰਾਤ ਨੂੰ ਕਹਿੰਦੀ ਚੈਸਟ ਪੇਨ ਹੋਈ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਸਟਾਫ ਨੂੰ ਕਿਹਾ ਵੀ ਟੈਸਟ ਜਿਹੜਾ ਕਰਨਾ ਚਾਹੀਦਾ, ਪਰ ਉਹਦੇ ਸਟਾਫ ਨੇ ਉਸਨੂੰ ਜਿਹੜਾ ਟੈਸਟ ਤੋਂ ਇਨਕਾਰ ਕਰ ਦਿੱਤਾ। ਪਰ ਕਹਿੰਦੀ ਵੀ ਉਹਨੇ ਕੰਟੀਨਿਊਸਲੀ ਉਸ ਦਿਨ ਪੂਰਾ ਦਿਨ ਸੇਮ ਕਲੋਥ, ਸੇਮ ਯੂਨੀਫਾਰਮ ਦੇ ਵਿੱਚ, ਸੇਮ ਮਾਸਕ ਦੇ ਵਿੱਚ ਜਿਹੜੀ ਉਹ ਕੰਮ ਕਰਦੀ ਰਹੀ ਸੀ। ਸੋ ਜੇ ਇੱਦਾਂ ਦੇ ਹਰਜੋਤ ਸਿੰਘ ਜੀ ਕੇਸ ਹੋਰ ਸਾਹਮਣੇ ਆਉਂਦੇ ਆ, ਇਹਦਾ ਮਤਲਬ ਆ ਵੀ ਨਰਸਿਸ ਜਿਹੜੀਆਂ ਰੌਲਾ ਪਾ ਰਹੇ ਆ, ਮੈਡੀਕਲ ਵਰਕਰ, ਹੈਲਥ ਵਰਕਰ ਵੀ ਸਾਡੇ ਲਈ ਜਿਹੜਾ ਮੁਸ਼ਕਿਲਾਂ ਆ, ਅਤੇ ਇਹ ਤੁਸੀਂ ਦੇਖੋ ਵੀ ਇਹ ਕਿੰਨੇ ਜਾਣਿਆਂ ਨੂੰ ਹੋਰ ਐਕਸਪੋਜ਼ ਜਿਹੜੇ ਉਹ ਹੋਏ ਹੋਣਗੇ, ਅਤੇ ਜਿਸ ਕਰਕੇ ਨੰਬਰ ਆਫ ਕੇਸਿਸ ਖਾਸ ਕਰਕੇ ਨਿਊਯਾਰਕ ਜਿਹੜਾ ਕਿ ਪਹਿਲਾਂ ਹੀ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੈਗਾ ਆ, ਵੀ ਉੱਥੇ ਹੋਰ ਕਿੰਨਾ ਜ਼ਿਆਦਾ ਮਸਲਾ ਜਿਹੜਾ ਉਹ ਖੜਾ ਹੋ ਸਕਦਾ ਹੈ। ਜੀ ਬਿਲਕੁਲ। ਸੋ ਬਹੁਤ ਸਾਰੇ ਆਪਣੇ ਸਰੋਤੇ ਜਿਹੜੇ ਹੈਗੇ ਸੁਣ ਰਹੇ ਆ, ਤੁਹਾਡੇ ਰਿਸ਼ਤੇਦਾਰ, ਕਿਸੇ ਦੀ ਵਾਈਫ, ਭੈਣ, ਕਿਸੇ ਦਾ ਭਰਾ ਹੈਲਥ ਕੇਅਰ ਵਰਕਰਸ ਹੈਗੇ ਆ, ਨਰਸਿੰਗ। ਸੋ ਬਹੁਤ ਸਾਰੇ ਜਿਹੜੇ ਹੌਸਪੀਟਲਸ ਆ ਰਾਜਕਨਵੀਰ ਸਿੰਘ ਜੀ, ਜਾਂ ਜਿਹੜੇ ਗਵਰਨਮੈਂਟ ਦੇ ਆਫਿਸ ਜਿਸ ਤਰ੍ਹਾਂ ਪੁਲਿਸ ਆ, ਜਾਂ ਜਿਹੜੇ ਫਰੰਟ 'ਤੇ ਹੈਗੇ, ਉਹਨਾਂ ਨੇ ਆਪਣੇ ਇੰਪਲਾਈਆਂ ਨੂੰ ਹੋਟਲਸ ਵਗੈਰਾ ਲੈ ਕੇ ਦਿੱਤੇ ਆ ਤਾਂ ਕਿ ਤੁਸੀਂ ਘਰਾਂ ਨੂੰ ਨਾ ਜਾਓ। ਸੋ ਪਲੀਜ਼ ਮੇਕ ਸ਼ੋਰ ਕਰੋ ਜਿਨ੍ਹਾਂ ਦੇ ਘਰ 'ਚ ਬਜ਼ੁਰਗ ਆ, ਬੱਚੇ ਆ, ਜੇ ਇੱਦਾਂ ਦੇ ਫੀਲਡ 'ਚ ਆ, ਸੋ ਟਰਾਈ ਇਹੀ ਕਰੋ ਵੀ ਘਰ ਤੋਂ ਬਾਹਰ ਹੀ ਰਹਿਣ, ਸੇਫ ਰਹਿਣ, ਅਤੇ ਜਾਂ ਜੇ ਘਰ ਦੇ ਵਿੱਚ ਵੀ ਆ ਤਾਂ ਟੋਟਲੀ ਸੈਪਰੇਟ ਰਹਿਣ। ਬਹੁਤ ਹੀ ਕੇਅਰਫੁਲ ਰਹਿਣ ਦੀ ਜ਼ਰੂਰਤ ਹੈਗੀ ਆ ਜੀ। ਜਿਹੜੇ ਹੁਣੇ ਜਿਹੜੀ ਖਬਰ ਆ ਰਹੀ ਹੈ ਕੁਛ ਘੰਟੇ ਪਹਿਲਾਂ, ਕਹਿੰਦੇ ਹਜ਼ਾਰਾਂ ਹੀ ਲੋਕਾਂ ਨੇ ਜਿਹੜਾ ਫੈਡਰਲ ਸਮਾਲ ਬਿਜ਼ਨਸ ਲੋਨ ਪ੍ਰੋਗਰਾਮ ਜਿਹੜਾ PPE ਆਈ ਗੈਸ ਜਿਹੜਾ ਉਹ ਸੀਗਾ PPP ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਵਿੱਚ, ਕਹਿੰਦੇ ਉਹਨਾਂ ਨੇ ਹੁਣੇ ਰੀਸੈਂਟਲੀ ਉਸ ਨੂੰ ਓਪਨ ਕੀਤਾ ਸੀ, ਅਤੇ ਕਹਿੰਦੇ ਸਵੇਰੇ 10 ਵਜੇ ਤੱਕ 10,000 ਐਪਲੀਕੇਸ਼ਨਾਂ ਆ ਗਈਆਂ ਸੀ। ਤਕਰੀਬਨ $350 ਬਿਲੀਅਨ ਦਾ ਇਹ ਜਿਹੜਾ ਪੈਕੇਜ, ਇਸ ਸਟਿਮੂਲਸ ਪੈਕੇਜ ਦੇ ਵਿੱਚ ਇਸ ਚੀਜ਼ ਦੇ ਲਈ ਜਿਹੜਾ ਰੱਖਿਆ ਗਿਆ ਆ ਵੀ ਸਮਾਲ ਬਿਜ਼ਨਸ ਕੰਪਨੀਜ਼ ਦੇ ਲਈ ਵੀ ਜਿਹੜੀਆਂ ਆਪਣੇ ਪੇਰੋਲ ਨੂੰ ਜਿਹੜੀਆਂ ਪੂਰੀ ਤਰ੍ਹਾਂ ਰਨ ਕਰਨਗੀਆਂ, ਜੂਨ ਦੇ ਐਂਡ ਤੱਕ ਤਕਰੀਬਨ 75% ਜਿਹੜੇ ਆਪਣੇ ਇੰਪਲੋਈਜ਼ ਆ ਉਹਨਾਂ ਨੂੰ ਜੌਬ ਦੇ ਹੀ ਰੱਖਣਗੀਆਂ, ਅਤੇ ਉਹਨਾਂ ਨੂੰ ਪੇਰੋਲ ਜਿਹੜੀ ਉਹ ਦੇਈ ਜਾਣਗੀਆਂ। ਉਹਨਾਂ ਦੇ ਜਿਹੜੇ ਲੋਨ ਜਿਹੜੇ ਇਸ ਦੇ ਅਧੀਨ ਜਿੰਨੀ ਵੀ ਉਹਨਾਂ ਦੀ ਗਰੋਸ ਹੁੰਦੀ ਰਹੀ ਹੈ ਉਸ ਦੇ ਮੁਤਾਬਕ ਜਿੰਨਾ ਵੀ ਉਹਨਾਂ ਨੂੰ ਮਿਲੂਗਾ ਉਸ ਦੇ ਹਿਸਾਬ ਦੇ ਨਾਲ ਫਿਰ ਉਹਨਾਂ ਨੂੰ ਜਿਹੜਾ ਮਿਲੂਗਾ, ਅਤੇ ਜੇ ਉਹ ਸਾਰਾ ਇਸ ਪਾਸੇ ਵੱਲ ਨੂੰ ਵਰਤਦੇ ਨੇ ਤੇ ਕਿਤੇ ਨਾ ਕਿਤੇ ਉਹ ਜਿਹੜਾ ਲੋਨ ਆ ਉਹ ਮਾਫ ਵੀ ਉਹਨਾਂ ਦਾ ਹੋ ਸਕਦਾ ਹੈਗਾ ਆ। ਪਰ ਤੁਸੀਂ ਦੇਖੋ ਵੀ ਪੋਜੀਸ਼ਨ ਕਿੰਨੀ ਬੈਡ ਆ। 12 ਵਜੇ ਅੱਜ ਉਹਨੀ ਐਪਲੀਕੇਸ਼ਨਾਂ ਸ਼ੁਰੂ ਕੀਤੀਆਂ ਸੀ, ਅਤੇ ਮੈਂ ਕਾਫੀ ਬੈਂਕਾਂ ਚੈੱਕ ਕਰ ਰਿਹਾ ਸੀ, ਵੈਲਸ ਫਾਰਗੋ, ਚੇਜ਼ ਬੈਂਕ, ਹਜੇ ਉਹਨੇ ਸੈਟਅਪ ਹੀ ਨਹੀਂ ਕੀਤਾ ਪ੍ਰੋਗਰਾਮ ਚੰਗੀ ਤਰ੍ਹਾਂ। ਕੁਛ ਕੁ ਬੈਂਕਾਂ ਨੇ ਔਨਲਾਈਨ ਸੈਟਅਪ ਕੀਤਾ ਹੈਗਾ। ਦੇਖੋ ਭਈ 12 ਵਜੇ ਤੋਂ ਰਾਤ ਤੋਂ ਲੈ ਕੇ ਹੁਣ ਤਾਈਂ 10 ਘੰਟੇ ਹੋਏ ਹੈਗੇ, 10 ਘੰਟਿਆਂ 'ਚ 10,000 ਐਪਲੀਕੇਸ਼ਨ ਚੱਲ ਗਈ ਆ। ਸੋ ਹੁਣ ਇੰਨੀ ਡੈਸਪਰੇਸ਼ਨ ਆ ਜੀ, ਬਹੁਤ ਬੁਰਾ ਜਿਹੜਾ ਹਾਲ ਆ। ਸੋ ਜਿਹੜੀ ਨੈਂਸੀ ਪੈਲੋਸੀ ਕਹਿ ਰਹੀ ਆ ਕਿਤੇ ਵੀ ਸਟਿਮੂਲਸ ਪੈਕੇਜ ਇੱਕ ਹੋਰ ਦੀ ਜਿਹੜੀ ਉਹਨੇ ਚਰਚਾ ਛੇੜੀ ਆ, ਹਾਲਾਤ ਇੱਦਾਂ ਦਾ ਹੀ ਲੱਗ ਰਿਹਾ ਵੀ ਕਿਤੇ ਨਾ ਕਿਤੇ ਦੇਣਾ ਪੈ ਸਕਦਾ ਆ ਵੀ ਜਿਹੜਾ ਇਹ ਕੁਛ ਜਿਹੜਾ ਉਹ ਕੀਤਾ ਜਾਊਗਾ। ਹਾਲਾਤ ਕਾਫੀ ਜਿਹੜੇ ਨਾਜ਼ੁਕ ਆ। ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਟਾਕ ਮਾਰਕੀਟ ਵੀ ਜਿਹੜੀ ਹਾਲ ਦੀ ਘੜੀ ਜਿਹੜੀ 400 ਪੁਆਇੰਟ ਜਿਹੜੀ ਉਹ ਥੱਲੇ ਚੱਲ ਰਹੀ ਹੈ, ਤਕਰੀਬਨ 2% ਡਾਊਨ ਕੱਲ੍ਹ ਦੇ ਨਾਲੋਂ ਉਹ ਜਾ ਰਹੀ ਆ। ਇਹ ਹਫਤਾ ਜਿਹੜਾ ਆ ਉਹ ਡਾਓ ਜੋਨਸ ਦੇ ਲਈ ਬੈਡ ਹੀ ਜਿਹੜਾ ਉਹ ਰਿਹਾ ਆ। ਮੰਗਲਵਾਰ ਤੋਂ ਲੈ ਕੇ ਅਤੇ ਮੰਗਲਵਾਰ ਬੁੱਧਵਾਰ ਡਾਊਨ ਰਹੀ ਸੀ, ਵੀਰਵਾਰ ਥੋੜ੍ਹੀ ਜਿਹੀ ਉੱਤੇ ਗਈ ਸੀ, ਪਰ ਜਿਹੜੀ ਅੱਜ ਫਿਰ ਜਿੰਨਾ ਕੁ ਕੱਲ੍ਹ ਤਾਂ ਗਈ ਸੀ ਉਹਨਾਂ ਕੁ ਫਿਰ ਜਿਹੜੀ ਉਹ ਥੱਲੇ
ਆ ਗਈ ਹੈਗੀ ਆ, ਕਿਉਂਕਿ ਜਿਹੜੀ ਅਨਇੰਪਲੋਇਮੈਂਟ ਦੇ ਨੰਬਰਸ ਆ ਉਹ ਸਾਰੀਆਂ ਚੀਜ਼ਾਂ ਉਹ ਕਿਤੇ ਨਾ ਕਿਤੇ ਹਿੱਟ ਕਰ ਰਹੀਆਂ। ਕੱਲ੍ਹ ਤਾਂ ਆਇਲ ਪ੍ਰਾਈਸਿਸ ਨੂੰ ਲੈ ਕੇ ਜਦੋਂ ਨੈਗੋਸ਼ੀਏਸ਼ਨ ਹੋਈ ਸੀ ਸਾਊਦੀ ਦੀ ਤੇ ਨਾਲ ਅਮਰੀਕਾ ਦੀ ਤੇ ਰਸ਼ੀਆ ਦੀ, ਤੇ ਉਸ ਤੋਂ ਬਾਅਦ ਥੋੜ੍ਹੀ ਸਟਾਕ ਉੱਤੇ ਨੂੰ ਗਿਆ ਸੀਗਾ, ਪਰ ਅੱਜ ਉਹ ਵੀ ਜਿਹੜਾ ਕਿਤੇ ਨਾ ਕਿਤੇ ਉਹ ਜਿਹੜੀ ਪੋਜ਼ੀਟਿਵ ਨਿਊਜ਼ ਆ ਲੋਕ ਭੁੱਲ ਭੁਲਾ ਗਏ ਨੇ ਤੇ ਰਿਐਲਿਟੀ ਜਿਹੜੀ ਉਹ ਸਾਹਮਣੇ ਨਜ਼ਰ ਆ ਰਹੀ ਹੈਗੀ ਆ। ਸੋ ਇੱਕ ਵਾਰੀ ਫਿਰ ਲਾਸ ਐਂਜਲਸ ਦੇ ਸਾਈਡ ਦੇ ਵਿੱਚ ਇੰਡੀਓ ਸਿੱਖ ਟੈਂਪਲ ਜਿਹੜਾ ਹੈਗਾ ਆ, ਉਹਨਾਂ ਨੇ 1500 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਕਹਿੰਦੇ ਖਾਣਾ ਦਿੱਤਾ। ਕਾਫੀ ਮੀਡੀਆ ਨੇ ਉੱਥੇ ਕਵਰੇਜ ਕੀਤੀ ਹੈਗੀ ਆ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਆਪਣੇ ਭੈਣ ਭਰਾ ਕਿਤੇ ਵੀ ਪੂਰੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸੇਵਾ ਕਰ ਰਹੇ ਹੈਗੇ ਆ, ਬੜੇ ਸੇਫ ਰਹਿ ਕੇ, ਮਾਸਕ ਪਾ ਕੇ, ਸੋਸ਼ਲ ਡਿਸਟੈਂਸ ਰੱਖ ਕੇ, ਦੱਬ ਕੇ ਸੇਵਾ ਕਰੀ ਜਾਓ। ਅਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਨ੍ਹਾਂ ਕੋਲ ਟਾਈਮ ਹੈਗਾ ਉਹ ਕਰ ਸਕਦੇ ਆ। ਬੀਬੀਆਂ ਬਹੁਤ ਕਰ ਰਹੀਆਂ, ਕੋਈ ਫੇਸ ਮਾਸਕ ਬਣਾ ਕੇ, ਹਰ ਇੱਕ ਬੰਦਾ ਲੱਗਿਆ। ਸੋ ਸਾਰੇ ਜਿਹੜੇ ਆ ਪ੍ਰਮਾਤਮਾ ਸਾਰਿਆਂ ਨੂੰ ਜਿਹੜੀ ਆ ਤੰਦਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਸੇਵਾ ਕਰਨ ਦੇ ਲਈ ਨਾ ਪ੍ਰਭਾਵਿਤ ਹੁੰਦੇ ਰਹਿਣ ਜੀ। ਇੱਕ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਚੀਜ਼ਾਂ ਦੇ ਵਿੱਚ ਥੋੜ੍ਹੀਆਂ ਪੋਜ਼ੀਟਿਵ ਨਿਊਜ਼ਾਂ ਵੀ ਜਿਹੜੀਆਂ ਆਉਂਦੀਆਂ ਨੇ, ਥੋੜ੍ਹੀਆਂ ਟਾਵੀਆਂ ਹੁੰਦੀਆਂ, ਪਰ ਚਲੋ ਆਪਾਂ ਦੱਸਣਾ ਜਿਹੜਾ ਜ਼ਰੂਰੀ ਆ। ਕਹਿੰਦੇ ਇੱਕ ਫੇਸਬੁੱਕ ਗਰੁੱਪ ਜਿਹੜਾ ਉਹ ਬਣਿਆ ਹੈਗਾ ਆ, ਜਿਸ ਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਆ, ਜਿਹੜੇ ਆਪਾਂ ਸਭ ਨੂੰ ਹੀ ਪਤਾ ਆ ਵੀ ਬਹੁਤ ਮਿਹਨਤ ਜਿਹੜੀ ਇਸ ਟਾਈਮ ਉਹ ਸਭ ਤੋਂ ਜ਼ਿਆਦਾ ਉਹ ਕਰ ਰਹੇ ਨੇ। ਅਤੇ ਕਹਿੰਦੇ ਵੀ ਜਿਹੜੀਆਂ empty RVs ਹੈਗੀਆਂ ਲੋਕਾਂ ਦੀਆਂ ਪਈਆਂ, ਜਿੱਥੇ ਇਕੱਲੇ ਜਿਹੜੇ ਉਹ ਰਹਿ ਸਕਦੇ, ਕਹਿੰਦੇ ਉਹਨਾਂ ਨੂੰ ਮੈਚ ਕੀਤਾ ਜਾ ਰਿਹਾ ਉਹਨਾਂ ਇਲਾਕਿਆਂ ਦੇ ਵਿੱਚ। ਵੀ ਜੇ ਕੋਈ ਕਿਤੇ ਰਹਿੰਦਾ ਆ ਵੀ ਉਹ ਦੱਸ ਰਹੇ ਵੀ ਹਾਂ ਜੀ ਸਾਡੇ ਇੱਥੇ ਇੱਕ empty RV ਹੈਗੀ ਹੈ ਜਿਸ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ, ਵੀ ਜੇ ਕੋਈ ਹੈਲਥ ਵਰਕਰ ਆ ਕੇ ਰਹਿਣਾ ਚਾਹੁੰਦਾ ਆ, ਆਪਣਾ ਜਿਹੜਾ ਕਹਿ ਲਓ ਵੀ ਸ਼ਾਵਰ ਲੈਣਾ ਆ, ਆਰਾਮ ਥੋੜ੍ਹਾ ਕਰਨਾ ਚਾਹੁੰਦਾ, ਵੀ ਉਹਦੇ ਵਿੱਚ ਆਓ, ਉੱਥੇ ਆ ਕੇ ਉਸ ਨੂੰ ਉਹਦੇ ਵਿੱਚ ਰਹਿ ਕੇ ਆਰਾਮ ਕਰਕੇ ਤੇ ਫਿਰ ਆਪਣੇ ਜਿਹੜੇ ਕੰਮ ਦੇ ਉੱਤੇ ਜਿਹੜਾ ਕਰ ਲਓ। ਸੋ ਬੇਸਿਕਲੀ ਇਹਨਾਂ ਫੌਜੀਆਂ ਨੂੰ, ਹੁਣ ਇਹ ਫੌਜੀ ਆਪਾਂ ਕਹਾਂਗੇ ਕਿਉਂਕਿ ਫਰੰਟ ਲਾਈਨ ਦੇ ਉੱਤੇ ਇਹੀ ਇਸ ਟਾਈਮ ਲੜ ਰਹੇ ਨੇ, ਅਤੇ ਇਹ ਜਿਹੜੇ ਆ ਉਹਨਾਂ ਨੂੰ ਥੋੜ੍ਹਾ ਆਰਾਮ ਕਰਨ ਦਾ ਇਸ ਦੇ ਵਿੱਚ ਮੌਕਾ ਮਿਲ ਰਿਹਾ। ਚੰਗਾ ਜਿਹੜਾ ਉਹ ਕੰਮ ਜਿਹੜਾ ਹੈਗਾ ਆ RVs ਫਾਰ MDs ਕਰਕੇ ਗਰੁੱਪ ਹੈਗਾ ਆ। ਜੇ ਕੋਈ ਹੋਰ ਵੀ ਲੋਕ ਜਿਹੜੇ ਹੈਲਥ ਵਰਕਰਸ ਆ ਉਹ ਸੋਚ ਰਹੇ, ਕਿਉਂਕਿ ਡਰ ਬਹੁਤ ਆ ਹੈਲਥ ਵਰਕਰਸ ਨੂੰ ਵੀ। ਸਾਨੂੰ ਹੁਣ ਪਤਾ ਨਹੀਂ, ਜਿੱਦਾਂ ਆਪਾਂ ਖਬਰ ਕੀਤੀ ਆ ਵੀ 2 ਹਫ਼ਤੇ ਤੋਂ ਜਿਹੜੀ ਉਸ ਬੀਬੀ ਨੂੰ ਕਰੋਨਾ ਵਾਇਰਸ ਸੀਗਾ, ਉਹ ਤਾਂ ਵੀ ਹਸਪਤਾਲਾਂ ਦੇ ਵਿੱਚ ਕੰਮ ਜਿਹੜਾ ਉਹ ਕਰ ਰਹੀ ਸੀ। ਵੀ ਲੋਕ ਜਿਹੜੇ ਖਾਸ ਕਰਕੇ ਉਹ ਚਾਹੁੰਦੇ ਨਹੀਂ ਆ ਵੀ ਅਸੀਂ ਆਪਣੇ ਘਰ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਉਹ ਲੈ ਕੇ ਚਲੇ ਜਾਈਏ। ਸੋ ਉਹਨਾਂ ਦੇ ਲਈ ਹਾਲ ਦੀ ਘੜੀ ਇਹ ਬਹੁਤ ਇੱਕ ਜਿਹੜੀ ਉਮਦਾ ਚੀਜ਼ ਹੈ, ਜਿਹੜੇ ਸਾਰੇ ਲੋਕ ਜਿਹੜੇ ਮਿਲ ਜੁਲ ਕੇ ਕਰ ਰਹੇ ਆ। ਸੋ ਇਹਨਾਂ ਖਬਰਾਂ ਤੋਂ ਇਹ ਵੀ ਪਤਾ ਲੱਗਦਾ ਵੀ ਇਨਸਾਨੀਅਤ ਜਿੰਦਾ ਹੈਗੀ ਆ। ਲੋਕ ਜਿੱਥੇ ਜਿੱਦਾਂ ਵੀ ਮਦਦ ਹੁੰਦੀ ਆ ਉਹ ਕਰ ਰਹੇ ਆ। ਜਿਹੜੀ 6 ਵਾਰ ਦੀ ਸੁਪਰ ਬੋਲ ਚੈਂਪੀਅਨ ਟੀਮ ਜਿਹੜੀ ਹੈਗੀ ਆ ਨਿਊ ਇੰਗਲੈਂਡ ਪੈਟਰੀਅਟਸ, ਉਹਨਾਂ ਨੇ 1 ਮਿਲੀਅਨ ਮਾਸਕ ਜਿਹੜੇ ਚਾਈਨਾ ਤੋਂ ਸਪੈਸ਼ਲ ਆਪਣੇ ਜਿਹੜੇ ਚਾਰਟਰ ਪਲੇਨ ਦੇ ਜਰੀਏ ਜਿਹੜੇ ਉਹ ਲੈ ਕੇ ਆਏ ਨੇ, ਅਤੇ ਉੱਥੇ ਉਹਨਾਂ ਨੇ ਜਿਹੜੇ ਹੈਲਥ ਵਰਕਰਸ ਦੇ ਵਿੱਚ ਉਹਨਾਂ ਨੂੰ ਉਹ ਦਿੱਤੇ ਨੇ। ਸੋ ਹਰ ਇੱਕ ਜਣਾ ਜਿੰਨਾ ਵੀ ਕੋਈ ਕਰ ਸਕਦਾ ਆ ਉਹ ਕਰੀ ਜਾ ਰਿਹਾ ਹੈਗਾ। ਸੋ ਬਹੁਤ ਚੰਗੀ ਗੱਲ ਆ। ਅਤੇ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਜਾਈ ਵੀ ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਦੇ ਉੱਤੇ ਸੁਣਨ ਦੇ ਵਿੱਚ ਹੁਣ ਤੁਹਾਨੂੰ ਪ੍ਰੋਬਲਮ ਆ ਰਹੀ ਆ, ਖਾਸ ਕਰਕੇ ਕੈਨੇਡੀਅਨ ਪਾਸੇ, ਕਿਉਂਕਿ ਕੈਨੇਡੀਅਨਸ ਵਾਲਿਆਂ ਨੇ ਇਹ ਸਾਡੀ ਜਿਹੜੀ ਸਰਵਿਸ ਆ ਉਸ ਨੂੰ ਬੰਦ ਕਰ ਦਿੱਤਾ ਹੈ। ਉਹ ਨੰਬਰ ਦੇ ਉੱਤੇ ਆਈ ਥਿੰਕ ਚੱਲਣਾ ਨਹੀਂ ਦੇਣਾ ਚਾਹੁੰਦੇ। ਸੋ ਉਹਨਾਂ ਨੂੰ ਜਿਹੜੀ ਉਹ ਬੇਨਤੀ ਆ, ਬਾਕੀ ਕਿਸੇ ਵੀ ਥਾਵਾਂ ਦੇ ਉੱਤੇ ਜਿਹਦੇ ਕੋਲ ਨੰਬਰ ਨਹੀਂ ਹੈਗਾ, ਪਰ ਜੇ ਉਹਨਾਂ ਕੋਲ ਇੰਟਰਨੈਟ ਹੈਗਾ, ਸਮਾਰਟਫੋਨ ਹੈਗਾ ਆ, ਅਤੇ ਉਹ ਤੁਸੀਂ ਜਿਹੜੀ ਪੰਜਾਬੀ ਰੇਡੀਓ USA ਦੀ ਐਪ ਜਿਹੜੀ ਉਹ ਡਾਊਨਲੋਡ ਕਰ ਸਕਦੇ ਹੋ ਐਪਲ ਦੇ ਸਟੋਰ ਦੇ ਉੱਤੇ ਅਤੇ ਗੂਗਲ ਦੇ ਪਲੇ ਸਟੋਰ ਦੇ ਉੱਤੇ। ਪੰਜਾਬੀ ਰੇਡੀਓ USA ਦੀ ਐਪ ਜਿਹੜੀ ਆ ਉਹ ਮੌਜੂਦ ਆ। ਅਪ ਟੂ ਡੇਟ ਰਹੋ, ਜੋ ਕੁਛ ਵੀ ਇੱਥੇ ਹੋ ਰਿਹਾ, ਜੋ ਕੁਛ ਵੀ ਪੰਜਾਬ ਦੇ ਵਿੱਚ, ਇੰਡੀਆ 'ਚ ਹੋ ਰਿਹਾ, ਉਹ ਸਾਰੀਆਂ ਖਬਰਾਂ ਦੇ ਨਾਲ ਤੁਸੀਂ ਅਪਡੇਟ ਆਪਣੇ ਆਪ ਨੂੰ ਉਸ ਦੇ ਵਿੱਚ ਰੱਖ ਸਕਦੇ ਹੋ। ਲਾਈਵ ਸਟਰੀਮਿੰਗ ਜਿਹੜੀ ਕਰ ਸਕਦੇ ਹੋ, ਅਤੇ ਪੁਰਾਣੇ ਪ੍ਰੋਗਰਾਮ ਵੀ ਉਸ ਦੇ ਉੱਤੇ ਜਿਹੜਾ ਉਹ ਤੁਸੀਂ ਸੁਣ ਸਕਦੇ ਹੋ। ਪਲੇ ਸਟੋਰ ਗੂਗਲ ਦੇ, ਅਤੇ ਜਿਹੜੇ ਤੁਸੀਂ ਆਈਫੋਨ ਦੇ ਉੱਤੇ ਜਾਂ ਆਈਪੈਡ ਦੇ ਉੱਤੇ ਐਪਲ ਸਟੋਰ ਦੇ ਵਿੱਚ ਤੁਸੀਂ ਜਾ ਕੇ ਸਰਚ ਕਰਨਾ ਹੈ ਪੰਜਾਬੀ ਰੇਡੀਓ USA, ਅਤੇ ਪੰਜਾਬੀ ਰੇਡੀਓ USA ਦੇ ਲੋਗੋ ਵਾਲਾ ਜਿਹੜੀ ਐਪ ਆ ਉਹ ਤੁਸੀਂ ਡਾਊਨਲੋਡ ਕਰ ਲਓ, ਅਤੇ ਉਸ ਦੇ ਜ਼ਰੀਏ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਕਨੈਕਟ ਰਹਿ ਸਕਦੇ ਹੋ। ਜਾਂਦੇ ਇੱਕ ਜ਼ਰੂਰ ਖਬਰ ਆਪਾਂ ਹੈਲਥ ਇੰਸ਼ੋਰੈਂਸ ਨਾਲ ਰਿਲੇਟਡ ਸਾਂਝੀ ਕਰਨੀ ਆ। ਅਮਰੀਕਾ ਦੇ ਵਿੱਚ 156 ਮਿਲੀਅਨ ਲੋਕ ਜਿਹੜੇ ਆ ਉਹ ਇੰਪਲਾਈਜ਼ ਹੈਗੇ, ਜਿਹੜੇ ਆਪਣੇ ਇੰਪਲਾਇਰ ਦੀ ਹੈਲਥ ਇੰਸ਼ੋਰੈਂਸ 'ਤੇ ਡਿਪੈਂਡ ਕਰਦੇ ਆ। ਪਰ ਪਿਛਲੇ ਦਿਨਾਂ 'ਚ ਜਿੰਨਾ ਜ਼ਿਆਦਾ ਅਨਪਲਾਇਮੈਂਟ ਹੋਈ ਆ, 10 ਮਿਲੀਅਨ ਲੋਕ ਆਲਰੇਡੀ ਅਨਪਲਾਇਮੈਂਟ ਫਾਈਲ ਕਰ ਚੁੱਕੇ, ਜਿਹਦੇ 'ਚੋਂ 3.5 ਮਿਲੀਅਨ ਆਲਰੇਡੀ ਹੈਲਥ ਇੰਸ਼ੋਰੈਂਸ ਲੂਜ਼ ਕਰ ਚੁੱਕੇ ਆ। ਅਨਫੋਰਚੂਨੇਟ ਪਾਰਟ ਇਹ ਹੈ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੀ ਹੈਲਥ ਇੰਸ਼ੋਰੈਂਸ ਅਪਲਾਈ ਕਰਨ ਦੀ ਡੇਟ ਖਤਮ ਹੋ ਚੁੱਕੀ ਆ, ਕਿਉਂਕਿ ਜਨਵਰੀ 31 ਸੀ, ਅਤੇ ਉੱਥੇ ਜਿਹੜੇ ਨਵੇਂ ਆ ਜਿਨ੍ਹਾਂ ਨੇ ਨਹੀਂ ਲਈ ਕਦੇ, ਉਹ ਲੈ ਨਹੀਂ ਸਕਦੇ ਹੈਲਥ ਇੰਸ਼ੋਰੈਂਸ। ਪਰ ਜਿਹੜੇ ਕੰਮ ਤੋਂ ਲੇ ਆਫ ਹੋਏ ਆ ਉਹਨਾਂ ਕੋਲ 30 ਦਿਨ ਹੁੰਦੇ ਆ। ਪਰ ਲੱਕਲੀ ਕੈਲੀਫੋਰਨੀਆ ਸਟੇਟ ਇੱਕ ਇੱਦਾਂ ਦੀ ਸਟੇਟ ਆ, ਇਹਨਾਂ ਨੇ ਉਹ ਡੇਟ ਜਿਹੜੀ ਜੂਨ ਤੱਕ ਵਧਾ ਦਿੱਤੀ ਆ। ਸੋ ਜਿਹੜੇ ਵੀ ਕਿਸੇ ਨੇ ਹੈਲਥ ਇੰਸ਼ੋਰੈਂਸ ਨਹੀਂ ਲਈ, ਪਲੀਜ਼ ਮੇਕ ਸ਼ੋਰ ਕਰਕੇ ਲੈ ਲਓ। ਇੱਕ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਆ ਵੀ ਜੇ ਕਿਤੇ ਕਰੋਨਾ ਵਾਇਰਸ ਦੇ ਨਾਲ ਅਸੀਂ ਇਨਫੈਕਟਡ ਹੋ ਗਏ
ਤੇ ਜਾਂ ਸਾਨੂੰ ਹਸਪਤਾਲ ਚੱਲ ਗਿਆ ਤੇ ਸਾਡਾ ਫ੍ਰੀ ਇਲਾਜ ਹੋਣਾ, ਉਹ ਭੁੱਲ ਜਾਓ, ਕਿਸੇ ਦਾ ਫ੍ਰੀ ਇਲਾਜ ਨਹੀਂ ਹੋਣਾ, ਸਾਰਾ ਬਿੱਲ ਉਹ ਤੁਹਾਡੇ ਸਿਰ ਪੈ ਜਾਣਾ ਆ, ਮੁੜ ਕੇ ਫਿਰ ਬੈਂਕਰਪਸੀ ਕਰੋਗੇ। ਇਹ ਟੋਟਲੀ ਕਲੀਅਰ ਆ, ਸਰਚ ਕਰ ਲਿਓ ਜਿੱਥੇ ਮਰਜੀ। ਸਿਰਫ 2 ਕੰਪਨੀਆਂ, ਇੱਕ ਹੁਮਾਨਾ ਤੇ ਇੱਕ ਸਿਗਨਾ ਨੇ ਕਿਹਾ ਸੀ ਵੀ ਅਸੀਂ ਜਿਹੜੀ ਕੋ ਪੇਮੈਂਟ ਆ, ਜਦੋਂ ਆਪਾਂ ਡਾਕਟਰ ਦੇ ਜਾਂਦੇ ਆ ਜਾਂ ਕਈਆਂ ਦੀ ਕੋ ਇੰਸ਼ੋਰੈਂਸ ਹੁੰਦੀ ਆ, ਮੰਨ ਲਓ ਵੀ ਬਿੱਲ 1.5 ਲੱਖ ਦਾ ਆ ਗਿਆ, ਤੁਹਾਡੀ 2000 ਜਾਂ 4000 ਹੈਗੀ ਆ ਕੋ ਪੇਮੈਂਟ, ਉਹ ਨਹੀਂ ਕਿਹਾ ਸੀ ਵੀ ਮਾफ़ ਕਰ ਦਾਂਗੇ, ਬਾਕੀ ਸਾਰੇ ਰਗੜ ਹੋਣੇ ਆ। ਸੋ ਪਲੀਜ਼ ਮੇਕ ਸ਼ੋਰ ਕਰ ਲਓ ਜਿਹਦੇ ਕੋਲ ਨਹੀਂ ਹੈਲਥ ਇੰਸ਼ੋਰੈਂਸ, ਉਹ ਹਰ ਇੱਕ ਬੰਦਾ ਜਿਹੜਾ ਆ, ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਆਪਾਂ ਨੂੰ ਪਤਾ ਨਹੀਂ ਕਿਹੜੇ ਵੇਲੇ ਕੌਣ ਬਿਮਾਰ ਹੋ ਸਕਦਾ ਹੈਗਾ ਜੀ। ਬਿਲਕੁਲ, ਟੈਸਟਿੰਗ ਫ੍ਰੀ ਆ, ਸਿਰਫ ਤੇ ਸਿਰਫ ਟੈਸਟਿੰਗ ਜਿਹੜੀ ਉਸ ਦੀ ਫ੍ਰੀ ਆ, ਇਲਾਜ ਫ੍ਰੀ ਨਹੀਂ ਆ। ਤੇ ਕਹਿੰਦੇ $20,000 ਤੋਂ ਉੱਤੇ ਤੱਕ ਜਿਹੜਾ ਖਰਚਾ ਇਸ ਦੇ ਇਲਾਜ ਦਾ ਆ ਸਕਦਾ, ਤੇ ਗਰੰਟੀ ਉਸ ਦੇ ਵਿੱਚ ਕੋਈ ਨਹੀਂ ਹੁੰਦੀ। ਵੀ ਆਪਾਂ ਸਭ ਨੂੰ ਹੀ ਪਤਾ ਆ ਵੀ ਕਿੱਦਾਂ ਦੇ ਜਿਹੜੇ ਉਹ ਹਾਲਾਤ ਉਹ ਬਣ ਸਕਦੇ ਆ, ਪਰ ਚਲੋ ਕੋਈ ਨਹੀਂ। ਆਪਾਂ ਕੈਲੀਫੋਰਨੀਆ ਵਾਲਿਆਂ ਨੇ ਤਾਂ ਓਪਨ ਜਿਹੜੀ ਉਹ ਕਰ ਦਿੱਤੀ ਆ, ਫੈਡਰਲ ਲੈਵਲ ਦੇ ਉੱਤੇ ਉਹਨਾਂ ਨੇ ਇਨਕਾਰ ਕਰਤਾ ਸੀ ਟਰੰਪ ਹੁਣਾਂ ਨੇ ਵੀ ਨਾ ਜੀ ਨਾ, ਕਹਿੰਦੇ ਅਸੀਂ ਨਹੀਂ ਖੋਲ੍ਹਣੀ। ਹੁਣ ਤੁਸੀਂ ਦੇਖੋ ਵੀ ਇਹ ਤਾਂ ਮਾੜੀ ਗੱਲ ਆ ਨਾ, ਵੀ ਅਜਿਹੇ ਮੌਕੇ ਦੇ ਉੱਤੇ ਜਿੱਥੇ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਜ਼ਰੂਰਤ ਆ, ਉੱਦਾਂ ਹੀ ਸਾਰੇ ਜਣੇ ਇਹ ਰੌਲਾ ਪਾਉਂਦੇ ਸੀਗੇ ਵੀ ਨਹੀਂ ਜੀ ਇੰਪਲਾਇਰ ਬੇਸਡ ਜਿਹੜੀ ਆਪਾਂ ਨੂੰ ਉਹ ਨਹੀਂ ਛੱਡਣੀ ਚਾਹੀਦੀ, ਉਹ ਰੱਖਣੀ ਚਾਹੀਦੀ ਆ। ਤੇ ਹੁਣ ਇੰਪਲਾਇਰ ਨੇ ਕੱਢਤਾ, ਹੈਲਥ ਇੰਸ਼ੋਰੈਂਸ ਚਲੇਗੀ, ਤੇ ਉਹ ਵਿਚਾਰੇ ਕਿੱਧਰ ਟੱਕਰਾਂ ਮਾਰਨ, ਕਿਹੜੇ ਪਾਸੇ ਜਿਹੜੇ ਉਹ ਜਾਣਗੇ। ਕੈਲੀਫੋਰਨੀਆ ਦੇ ਵਿੱਚ ਤਾਂ ਚਲੋ ਅਲਾਊਡ ਆ ਵੀ ਉਹਨਾਂ ਨੇ ਜੂਨ ਤੱਕ ਜਿਹੜਾ ਅਖੀਰਲੀ ਤਰੀਕ ਰੱਖੀ ਹੋਈ ਆ। ਜੇ ਹੁਣ ਕਿਸੇ ਦੀ ਇਨਕਮ ਵੀ ਲਾਸ ਹੋ ਗਈ, ਐਟਲੀਸਟ ਜਿਹੜਾ ਉਹ ਫਿਰ ਵੀ ਜਿਹੜਾ ਉਹ ਅਪਲਾਈ ਕਰ ਸਕਦਾ ਆ, ਕੁਛ ਨਾ ਕੁਛ ਜਿਹੜਾ ਉਹ ਕਰ ਸਕਦਾ। ਸੋ ਆਈ ਥਿੰਕ ਇਹ ਬਹੁਤ ਜ਼ਰੂਰੀ ਆ। ਸੋ ਇਸ ਲਈ ਜਿਹੜੇ ਬਹੁਤ ਜਿਹੜੇ ਲੋਕ ਨਾ ਹੁਣ ਚਰਚਾ ਕਰ ਰਹੇ ਸੀਗੇ ਵੀ ਜਿਹੜਾ ਮੈਡੀਕੇਅਰ ਫਾਰ ਆਲ ਵਾਲਾ, ਫਿਰ ਅਜਿਹੀ ਸਥਿਤੀ ਦੇ ਵਿੱਚ ਕਹਿੰਦੇ ਉਹ ਬੈਡ ਵੀ ਨਹੀਂ ਨਜ਼ਰ ਆਉਂਦਾ ਵੀ ਐਟਲੀਸਟ ਲੋਕਾਂ ਨੂੰ ਇੰਨੀ ਤਾਂ ਇੰਸ਼ੋਰੈਂਸ ਜਿਹੜੀ ਉਹ ਰਹੂਗੀ, ਇੰਨੀ ਕੁ ਤਾਂ ਚੀਜ਼ ਜਿਹੜੀ ਰਹੂਗੀ ਵੀ ਸਾਨੂੰ ਜਿਹੜੀ ਆ ਕਿਤੇ ਨਾ ਕਿਤੇ ਹੈਲਥ ਦੇ ਪੱਖੋਂ ਜਿਹੜਾ ਸਾਡਾ ਦਿਵਾਲੀਆਪਨ ਉਹ ਨਹੀਂ ਨਿਕਲੂਗਾ। ਬਿਲਕੁਲ, ਜਾਂਦੇ 3M ਦੀ ਮੈਂ ਖਬਰ ਕਰਦਾ ਸੀ ਵੀ ਕਿਸ ਤਰ੍ਹਾਂ ਉਹ ਚਾਈਨਾ ਵਾਲਿਆਂ ਨੂੰ ਵੇਚਦੇ ਸੀ। ਹੁਣ ਸਾਡਾ ਜਿਹੜਾ ਗੁਆਂਢੀ ਮੁਲਕ ਆ, ਉਹ ਉੱਥੇ ਦੇ ਪ੍ਰਾਈਮ ਮਿਨਿਸਟਰ ਵੀ ਕਾਫੀ ਔਖੇ ਹੋਏ ਹੈਗੇ ਆ, ਪ੍ਰੈਜ਼ੀਡੈਂਟ ਟਰੰਪ, ਤੇ ਉਹਨਾਂ ਨੇ ਕਿਹਾ ਵੀ ਸਾਡੀਆਂ ਸਪਲਾਈਆਂ ਵੀ ਤੁਸੀਂ ਜਿਹੜੀਆਂ ਬੰਦ ਕਰ ਦਿੱਤੀਆਂ। ਸੋ ਬਿਲਕੁਲ ਉਹਨਾਂ ਨੂੰ ਆਪਣੇ ਗੁਆਂਢੀ ਆ, ਫਿਰ ਵੀ ਭਰਾ ਆ, ਕੈਨੇਡਾ ਵਾਲਿਆਂ ਨੂੰ ਤਾਂ ਜ਼ਰੂਰ ਸਪਲਾਈ ਜਾਣੀ ਚਾਹੀਦੀ ਹੈਗੀ ਆ, ਸਾਰਿਆਂ ਨੂੰ ਜਾਣੀ ਚਾਹੀਦੀ ਜਿਨ੍ਹਾਂ ਨੂੰ ਜ਼ਰੂਰਤ ਆ। ਪਰ ਇਹ ਆ ਵੀ ਠੀਕ ਆ ਵੀ ਜਿੱਥੇ ਪ੍ਰਾਇੋਰਟੀ ਆ, ਜਿੱਥੇ ਦੀ ਕੰਪਨੀ ਆ, ਉਹਨੂੰ ਪਹਿਲਾਂ ਆਪਣਾ ਮੁਲਕ ਤਾਂ ਜ਼ਰੂਰ ਦੇਖਣਾ ਚਾਹੀਦਾ। ਇਹ ਤਾਂ ਹੁਣ ਦੇਖੋ ਕੈਪੀਟਲਿਸਟ ਜਿਹੜੇ ਇਕਨੋਮੀ ਦੇ ਵਿੱਚ ਅਗਲਿਆਂ ਨੇ ਤਾਂ ਪੈਸੇ ਦੇਖਣੇ, ਡਾਲਰ ਦੇਖਣੇ, ਇਹੀ ਆਖਿਆ ਜਾਂਦਾ ਹੈ ਅਕਸਰ ਜਦੋਂ ਵੀ ਕੋਈ ਇਹ ਗੱਲ ਆਉਂਦੀ ਵੀ ਇਹਨਾਂ ਦੀ ਮਦਦ ਕਰੋ, ਉਹਨਾਂ ਦੀ ਮਦਦ ਕਰੋ, ਕਹਿੰਦੇ ਨਾ ਜੀ ਨਾ, ਇਹ ਤਾਂ ਪੈਸੇ ਦੇ ਪੀਰ ਨੇ। ਸੋ ਇਹੀ ਚੀਜ਼ ਆ, ਕੰਪਨੀਆਂ ਪੈਸੇ ਦੀਆਂ ਪੀਰ ਹੈਗੀਆਂ ਨੇ, ਜਿਹੜੀਆਂ ਹੈਗੀਆਂ ਉਹਨਾਂ ਨੂੰ ਦਿਸ ਰਿਹਾ ਵੀ ਇਹ ਮੌਕਾ ਹੈਗਾ ਆ ਤੇ ਆਪਾਂ ਜਿਹੜਾ ਉਹ ਖਿੱਚ ਲਈਏ। ਪਰ ਡੈਫੀਨੇਟਲੀ ਹੈਲਪ ਜਿਹੜੀ ਉਹ ਕਰਨੀ ਚਾਹੀਦੀ ਆ, ਤੇ ਹੈਲਪ ਕਰੋ। ਤੇ ਵੈਸਟ ਵਾਲਾ ਹਿਸਾਬ ਜਿਹੜਾ ਕੀ ਕਹਿੰਦੇ ਹੁੰਦੇ ਵਾਈਲਡ ਵੈਸਟ, ਉਹ ਨਾ ਕਰੋ। ਬਾਅਦ ਦੇ ਵਿੱਚ ਇੱਥੇ ਪਤਾ ਲੱਗੇ ਵੀ ਹੁਣ ਮੁਲਕਾਂ ਦੇ ਵਿੱਚ ਲੜਾਈਆਂ ਮੈਡੀਕਲ ਸਪਲਾਈਆਂ ਨੂੰ ਲੈ ਕੇ ਹੁੰਦੀਆਂ। ਭਾਈ ਇਹ ਭਾਈਚਾਰਾ ਬਣਾ ਕੇ ਰੱਖੋ, ਇੱਕ ਦੂਜੇ ਨਾਲ ਮਿਲ ਜੁਲ ਕੇ, ਜਿਹਨੂੰ ਜਿੰਨੀ ਜ਼ਰੂਰਤ ਆ, ਜਿੱਥੇ ਐਪੀ ਸੈਂਟਰ ਆ, ਜਿੱਦਾਂ ਹੈਗਾ ਉਸ ਹਿਸਾਬ ਦੇ ਨਾਲ ਕਰੋ। ਤੇ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਦੇ ਵਿੱਚ ਰੱਖਣ ਦੀ ਹੁਣ ਸਾਰਿਆਂ ਨੂੰ ਜ਼ਰੂਰਤ ਹੈਗੀ। ਬਿਲਕੁਲ 3M ਕੰਪਨੀ ਵਾਲੇ ਇਹੀ ਕਹਿੰਦੇ ਆ, ਵਾਈਟ ਹਾਊਸ ਨੂੰ ਉਹਨਾਂ ਨੇ ਅੱਜ ਲਿਖਿਆ ਹੈ ਵੀ ਕਹਿੰਦੇ ਵੀ ਜੇ ਸਾਨੂੰ ਤੁਸੀਂ ਰੋਕਦੇ ਆ ਤੇ ਫਿਰ ਹੋਰ ਮੁਲਕਾਂ ਤੋਂ ਜਿਹੜੀਆਂ ਸਾਨੂੰ ਸਪਲਾਈਆਂ ਆਉਂਦੀਆਂ ਹੈਗੀਆਂ USA 'ਚ, ਉਹ ਵੀ ਰੋਕ ਸਕਦੇ ਆ, ਉਹ ਰਾ ਮਟੀਰੀਅਲ ਰੋਕ ਸਕਦੇ। ਸੋ ਇਹ ਵੀ ਜਿਹੜੀ ਹੁਣ ਦੇਖੋ ਦੋ ਧਾਰੀ ਤਲਵਾਰ ਆ, ਦੇਖੋ ਕਿੱਦਾਂ ਇਹ ਨਜਿੱਠਦੇ ਨੇ ਇਸ ਪੂਰੇ ਕੰਮ ਨੂੰ। ਤੇ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 13